ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਆ। ਅਮਰੀਕਾ ਦੇ ਵਿੱਚ ਜਿਹੜੀ ਕੋਲੋਰਾਡੋ ਦੇ ਬੋਲਡਰ ਦੇ ਵਿੱਚ ਇੱਕ ਜਿਊਸ਼ ਲੋਕਾਂ ਦੀ ਰੈਲੀ ਉੱਤੇ ਹਮਲਾ ਕੀਤਾ ਗਿਆ ਸੀ। ਉਸ ਸਬੰਧ ਦੇ ਵਿੱਚ ਜਿਹੜਾ ਦੋਸ਼ੀ ਹੈ, ਜਿਹੜਾ ਸ਼ੱਕੀ ਹੈ, ਕਥਿਤ ਦੋਸ਼ੀ ਕਹਿ ਸਕਦੇ ਆ, ਉਸ ਦੇ ਪਰਿਵਾਰ ਨੂੰ ਵੀ ਹੁਣ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤਾ ਜਾ ਸਕਦਾ ਹੈ। ਜੀ ਹਾਂ, ਇਹ ਦਾਅਵਾ ਅਸੀਂ ਨਹੀਂ ਕਰ ਰਹੇ, ਇਹ ਦਾਅਵਾ ਕ੍ਰਿਸਟੀ ਨੋਇਮ ਨੇ ਕੀਤਾ ਔਰ ਬਕਾਇਦਾ ਜਿਹੜੇ DHS ਨੂੰ ਇਸ ਵੇਲੇ ਲੀਡ ਕਰ ਰਹੇ ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ। ਇਹਦੇ ਨਾਲ ਵਾਈਟ ਹਾਊਸ ਦੇ ਵੱਲੋਂ ਜਿਹੜੀ ਪੋਸਟ ਪਾਈ ਗਈ ਹੈ ਇਸ ਸਬੰਧ ਦੇ ਵਿੱਚ, ਉਹਦਾ ਵੀ ਜਿਹੜਾ ਤੱਥ ਸਾਰਾ ਉਹ ਇਹੀ ਨਿਕਲਦਾ ਕਿ ਅੱਜ ਜਾਂ ਜਿੰਨੀ ਛੇਤੀ ਹੋ ਸਕੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਡਿਪੋਰਟ ਕੀਤਾ ਜਾ ਸਕਦਾ ਹੈ। ਉਹਨਾਂ ਦੀ ਪਤਨੀ ਤੇ 5 ਦੇ ਜਿਹੜੇ ਬੱਚੇ ਨੇ ਮੁਹੰਮਦ ਸੋਲੀਮਾਨ ਦੇ, ਉਹਨਾਂ ਨੂੰ, ਕਿਉਂਕਿ ਮੁਹੰਮਦ ਸੋਲੀਮਾਨ ਦੇ ਉੱਤੇ ਇਹ ਦੋਸ਼ ਹੈ, ਸ਼ੱਕ ਹੈ ਕਿ ਉਹਨੇ ਰੈਲੀ ਦੇ ਉੱਤੇ ਅੱਗ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਸੀਗਾ। ਜਿਹੜੀ ਇਹਨਾਂ ਨੇ ਇਹ ਵੀ ਕਿਹਾ ਕਿ ਕ੍ਰਿਸਟੀ ਨੋਇਮ ਜਿਹੜੇ ਨੇ ਕਿ ਜਿਹੜੇ ਪੀੜਤ ਪਰਿਵਾਰ ਨੇ, ਮੇਰੀ ਜਿਹੜੀ ਸਦਭਾਵਨਾ, ਮੇਰੀ ਹਮਦਰਦੀ ਆ, ਉਹ ਉਹਨਾਂ ਦੇ ਨਾਲ ਆ। ਤੁਸੀਂ ਦੇਖੋ ਕਿ ਅਮਰੀਕਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਸਖਤੀ ਹੈ, ਉਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਇੱਥੇ ਜਿਹੜੇ 9/11 ਦੇ ਬੰਦੇ ਜਿਹੜੇ ਦੋਸ਼ੀ ਆ, ਉਹਨਾਂ ਦੇ ਵੀ ਪਰਿਵਾਰਾਂ ਨੂੰ ਫੜਿਆ ਨਹੀਂ ਗਿਆ। ਦੂਰ ਦੂਰ ਤੱਕ ਇਹ ਮਿਸਾਲ ਨਹੀਂ ਮਿਲਦੀ ਕਿ ਕਿਸੇ ਦੋਸ਼ੀ ਦੇ ਪਰਿਵਾਰ ਨੂੰ ਫੜਿਆ ਗਿਆ ਹੋਵੇ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੋਵੇ। ਇਹ ਅਮਰੀਕਾ ਦੇ ਵਿੱਚ ਹੋ ਰਹੀਆਂ ਸਖਤੀਆਂ ਦਾ ਕਾਰਨ ਹੈ, ਸਖਤੀਆਂ ਦੀ ਵਜ੍ਹਾ ਜਾਂ ਉਹਨਾਂ ਦੇ ਸਿੱਟੇ ਨੇ ਕਿ ਹੁਣ ਉਸ ਕਥਿਤ ਦੋਸ਼ੀ ਦੇ ਜਿਹੜਾ ਪਰਿਵਾਰ ਹੈ, ਉਹਨੂੰ ਵੀ ਅਮਰੀਕਾ ਦੇ ਵਿੱਚੋਂ ਡਿਪੋਰਟ ਜਿਹੜਾ ਉਹ ਕੀਤਾ ਜਾ ਰਿਹਾ। ਸੋ ਇੱਥੋਂ ਤੁਸੀਂ ਇਮੀਗ੍ਰੇਸ਼ਨ ਜਾਂ ਫਿਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਸਖਤੀ ਹੋਈ ਹੈ, ਉਹਦਾ ਅੰਦਾਜ਼ਾ ਲਾ ਸਕਦੇ ਹੋ, ਜਿਸ ਦਾ ਦਾਅਵਾ ਖੁਦ ਕ੍ਰਿਸਟੀ ਨੋਇਮ ਜਿਹੜੇ ਕਿ DHS ਨੂੰ ਲੀਡ ਕਰ ਰਹੇ ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੀਡ ਕਰ ਰਹੇ ਨੇ, ਉਹਨਾਂ ਨੇ ਕੀਤਾ।